ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਨਵੰਬਰ 10 ਨੂੰ ਪੰਜਾਬ ਦੀਆਂ ਪ੍ਰੋਬਲਮਸ ਨੂੰ ਦਰਪੇਸ਼ ਰੱਖਦੇ ਹੋਏ ਪੰਥਕ ਜਥੇਬੰਦੀਆਂ ਵੱਲੋਂ ਸਰਬੱਤ ਖਾਲਸਾ ਬੁਲਾਇਆ ਗਿਆ ਸੀ। ਇਸ ਧਾਰਮਿਕ ਇਕੱਠ ਦੇ ਵਿੱਚ ਸ਼ਾਮਿਲ ਹੋਏ ਲੋਕਾਂ ਤੇ ਅਤੇ ਬਾਹਰੋਂ ਆਏ ਸਿੱਖਾਂ ਤੇ ਦੇਸ਼ ਧਰੋਹ ਦੇ ਚਾਰजेस ਲਗਾਏ ਗਏ ਅਤੇ ਉਹਨਾਂ ਨੂੰ ਫੜਿਆ ਗਿਆ ਅਤੇ ਇਸ ਜ਼ਬਰ ਤੇ ਜ਼ੁਲਮ ਨੂੰ ਵੇਖਦੇ ਹੋਏ ਹਿਊਮਨ ਰਾਈਟਸ ਦੇ ਵਕੀਲਾਂ ਨੇ ਪੇਸ਼ਕਦਮੀ ਕਰਦਿਆਂ ਇਸ ਜ਼ੁਲਮ ਦੇ ਖਿਲਾਫ ਲੜਨ ਦਾ ਫੈਸਲਾ ਕੀਤਾ ਹੈ। ਚੰਡੀਗੜ੍ਹ ਵਿਖੇ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਸੀਨੀਅਰ ਐਡਵੋਕੇਟ ਅਮਰ ਸਿੰਘ ਚਹਿਲ, ਸੀਨੀਅਰ ਵਕੀਲ ਨਵਕਿਰਨ ਸਿੰਘ, ਰਾਜਵਿੰਦਰ ਸਿੰਘ ਬੈਂਸ, ਬਰਜਿੰਦਰ ਸਿੰਘ ਸੋਢੀ, ਤਜਿੰਦਰ ਸਿੰਘ ਸੁੰਦਨ, ਸੁਖਵਿੰਦਰ ਸਿੰਘ ਬਾਵਾ, ਮਨਪ੍ਰੀਤ ਸਿੰਘ ਚਹਿਲ ਅਤੇ ਪਰਮਿੰਦਰ ਸਿੰਘ ਆਦਿ ਵਕੀਲਾਂ ਨੇ ਸ਼ਮੂਲੀਅਤ ਕੀਤੀ। ਵਿਊਅਰਸ, ਇਸ ਮੀਟਿੰਗ ਦੇ ਵਿੱਚ ਪੰਜਾਬ ਸੂਬੇ ਦੇ ਗੈਰ ਕਾਨੂੰਨੀ ਕਾਰਵਾਈ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਸਰਬੱਤ ਖਾਲਸਾ ਸੱਦਣ ਵਾਲੇ ਸਿੱਖ ਆਗੂਆਂ ਦੇ ਖਿਲਾਫ ਦੇਸ਼ ਧਰੋਹ ਦੇ ਝੂਠੇ ਕੇਸ ਦਾਇਰ ਕਰਨ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ। ਵਕੀਲਾਂ ਵਿਚਾਰ ਵਟਾਂਦਰਾ ਕਰਦਿਆਂ ਸਰਬੱਤ ਖਾਲਸਾ ਦੇ ਸੱਦੇ ਇਕੱਠ ਨੂੰ ਲੋਕਤੰਤਰ ਦੀ ਆਵਾਜ਼ ਦੱਸਦਿਆਂ ਸ਼ਾਂਤਮਈ ਕਰਾਰ ਦਿੱਤਾ, ਜੋ ਲੋਕਾਂ ਦਾ ਹੱਕ ਬਣਦਾ ਹੈ। ਸੋ ਵਿਊਅਰਸ, ਅੱਜ ਅਸੀਂ ਇਸ ਮੀਟਿੰਗ ਦੇ ਹੋਰ ਵੀ ਵੇਰਵੇ ਲਵਾਂਗੇ ਲਾਇਰਸ ਫॉर ਹਿਊਮਨ ਰਾਈਟਸ ਦੇ ਐਡਵੋਕੇਟ ਨਵਕਿਰਨ ਸਿੰਘ ਜੀ ਕੋਲੋਂ, ਜਿਹੜੇ ਕਿ ਇਸ ਵੇਲੇ ਚੰਡੀਗੜ੍ਹ ਤੋਂ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਪਿਛਲੇ ਦਿਨਾਂ ਵਿੱਚ ਜੋ ਵੀ ਪੰਜਾਬ ਦੇ ਵਿੱਚ ਵਾਪਰਿਆ ਹੈ ਉਸ ਬਾਰੇ ਸਾਨੂੰ ਡੀਟੇਲ ਦੇ ਵਿੱਚ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਮੀਟਿੰਗ ਬਾਰੇ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਇਹ ਮੀਟਿੰਗ ਕਿਵੇਂ ਹੋਈ, ਕਿਵੇਂ ਰਹੀ ਅਤੇ ਇਸ ਦੇ ਵਿੱਚ ਕਿਹੜੇ-ਕਿਹੜੇ ਡਿਸੀਜਨਸ ਲਿੱਤੇ ਗਏ। ਸਭ ਤੋਂ ਪਹਿਲਾਂ ਡੀਟੇਲ ਦੇ ਵਿੱਚ ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਅਸਲ ਵਿੱਚ ਜਿਹੜਾ ਪਿਛਲੇ ਆਲਮੋਸਟ 1-2 ਮਹੀਨੇ ਦਾ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਜੀ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਗ੍ਹਾ ਜਗ੍ਹਾ ਹੋਈ, ਲੋਕਾਂ ਨੇ ਸੜਕਾਂ ਤੇ ਆ ਕੇ ਇਸ ਚੀਜ਼ ਦੇ ਵਿਰੋਧ ਕੀਤਾ, ਉਹਨਾਂ ਤੇ ਵੀ ਝੂਠੇ ਪਰਚੇ ਦਰਜ ਹੋਏ ਨੇ ਤੇ ਪੁਲਿਸ ਦੀ ਫਾਇਰਿੰਗ ਦੇ ਵਿੱਚ 2 ਮੁੰਡੇ ਮਾਰੇ ਗਏ ਜੀ। ਉਹ ਸਾਰੀ ਇੱਕ ਲੜੀ ਵਾਰ ਜਿਹੜਾ ਹੈਗਾ ਸਰਕਾਰ ਵੱਲੋਂ ਇੱਕ ਤਸ਼ੱਦਦ ਦਾ ਦੌਰ ਚੱਲ ਰਿਹਾ ਹੈ। ਬਿਲਕੁਲ ਜੀ। ਹੁਣ ਜਿਹੜਾ ਸਰਬੱਤ ਖਾਲਸਾ ਦੇ ਵਿੱਚ ਜਿਹੜੇ ਲੋਕਾਂ ਨੇ ਪਾਰਟਿਸਿਪੇਟ ਕੀਤਾ ਜਾਂ ਜਿਨ੍ਹਾਂ ਨੇ ਪਾਰਟਿਸਿਪੇਟ ਨਹੀਂ ਵੀ ਕੀਤਾ, ਉਹਨਾਂ ਨੂੰ ਵੀ ਕਨਸਪੀਰੇਸੀ ਦੀ ਥਿਊਰੀ ਵਿੱਚ ਪਾਣਾ ਜੀ, ਇਹ ਕਹਿਣਾ ਵੀ ਉਹਨਾਂ ਨੇ ਦੇਸ਼ ਦੀ ਅਖੰਡਤਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੀ। ਉਹ ਸਾਰੀ FIR ਜੇ ਤੁਸੀਂ ਪੜ੍ਹੋ ਤੇ ਉਹਦੇ ਵਿੱਚ ਜਿਹੜੀਆਂ ਗੱਲਾਂ ਉੱਥੇ ਨਹੀਂ ਵੀ ਹੋਈਆਂ ਉਹ ਵੀ ਉਹਦੇ ਵਿੱਚ ਪਾਈਆਂ ਗਈਆਂ ਨੇ। ਜਿਵੇਂ ਉਹਦੇ ਚ ਮੈਂਸ਼ਨ ਕੀਤਾ ਗਿਆ ਜੀ ਕਿ ਵਧਾਵਾ ਸਿੰਘ ਹੋਰਾਂ ਨੇ ਪਾਕਿਸਤਾਨ ਤੋਂ ਕੋਈ ਪ੍ਰੈਸ ਰਿਲੀਜ਼ ਜਾਰੀ ਕੀਤਾ। ਹੁਣ ਉਸ ਪ੍ਰੈਸ ਰਿਲੀਜ਼ ਦੇ ਨਾਲ ਸਰਬੱਤ ਖਾਲਸਾ ਦੇ ਜਿਹੜੇ ਲੋਕ ਉੱਥੇ ਬੈਠੇ ਨੇ ਜਾਂ ਸਰਬੱਤ ਖਾਲਸਾ ਚ ਪਾਰਟਿਸਿਪੇਟ ਕਰ ਰਹੇ ਨੇ ਜੀ, ਉਹਨਾਂ ਦਾ ਕੋਈ ਤਲਕ ਨਹੀਂ ਹੈ। ਤੇ ਸੈਡੀਸ਼ਨ ਦੇ ਚਾਰजेस ਲਗਾਣੇ ਇੱਕ ਗੈਦਰਿੰਗ ਤੇ ਜਿਹੜੀ ਕਿ ਆਪਣੇ ਇੱਕ ਰਿਲੀਜੀਅਸ ਮਸਲੇ ਲਈ, ਆਪਣੇ ਇੱਕ ਸੋਸ਼ਲ ਮਸਲੇ ਲਈ ਹਾਂਜੀ ਇਕੱਠੀ ਹੋਈ ਹੈ ਤੇ ਇੱਕ ਰਿਪਰੈਜ਼ੈਂਟੇਟਿਵ ਕੈਪੈਸਿਟੀ ਦੇ ਵਿੱਚ ਉਹ ਇੱਕ ਡਿਸੀਜਨ ਲੈਣ ਲਈ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਸੋਸ਼ਲ, ਇਕਨੋਮਿਕ, ਰਿਲੀਜੀਅਸ ਪੱਖੋਂ ਫੇਲ ਹੋਈ ਹੈ ਜੀ। ਕਿਵੇਂ ਉਹ ਰਿਲੀਜੀਅਸ ਇੰਸਟੀਟਿਊਸ਼ਨਸ ਦੀ ਦੁਰਉਪਯੋਗ ਕਰ ਰਹੇ ਨੇ। ਇਹਨਾਂ 'ਚ ਕੋਈ ਵੀ ਜਿਹੜਾ ਹੈਗਾ ਜਿਹੜੀ ਇਹ ਡਿਸਕਸ਼ਨ ਦਾ ਵਿਸ਼ਾ ਸੀਗਾ ਉਹ ਕੋਈ ਵੀ ਸੈਡੀਸ਼ਨ ਦੇ ਐਕਟ ਦੇ ਵਿੱਚ ਨਹੀਂ ਆਉਂਦਾ, ਲੇਕਿਨ ਪੰਜਾਬ ਸਰਕਾਰ ਨੇ ਇਹ ਸਮਝਦੇ ਹੋਏ ਕਿ ਇਸ ਦੇ ਅਰਾਊਂਡ ਜਿਹੜੇ ਇੱਕ ਪਾਰਟੀਕੂਲਰ ਸੈਕਸ਼ਨ ਹੈਗਾ 6 ਦਾ ਜਿਹੜਾ ਰੈਲੀ ਅਰਾਊਂਡ ਕਰ ਰਿਹਾ ਤੇ ਕੱਲ ਨੂੰ ਇਕੱਠੇ ਹੋ ਗਏ ਜੀ ਤੇ ਕੱਲ ਨੂੰ ਪੋਲੀਟੀਕਲੀ ਉਹਨਾਂ ਨੂੰ ਮਾਰ ਪੈ ਸਕਦੀ, ਉਹਨਾਂ ਨੇ ਝੂਠਾ ਕੇਸ ਦਰਜ ਕੀਤਾ ਹਾਂਜੀ। ਉਹਨੂੰ ਡਿਸਕਸ ਕਰਨ ਲਈ ਅਸੀਂ ਸਾਰੇ ਚੰਡੀਗੜ੍ਹ ਵਿੱਚ ਇਕੱਤਰ ਹੋਏ ਸੀਗੇ ਤੇ ਅਸੀਂ ਡਿਸਾਈਡ ਕੀਤਾ ਕਿ ਇਹ ਜ਼ਰੂਰੀ ਹੈ ਕਿ ਇਸ ਮੌਕੇ, ਕਿਉਂਕਿ ਵੈਸੇ ਤਾਂ ਚਲੋ ਜਿਨ੍ਹਾਂ ਤੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਖੁੱਲ੍ਹ ਲੈ ਕੇ ਕਿਸੇ ਨੂੰ ਵੀ ਵਕੀਲ ਕਰ ਸਕਦੇ ਨੇ ਹਾਂਜੀ, ਪਰ ਅਸੀਂ ਆਪਣੀਆਂ ਸੇਵਾਵਾਂ ਜ਼ਰੂਰ ਜਿਹੜੀਆਂ ਹੈਗੀਆਂ ਅੱਗੇ ਪੇਸ਼ ਕਰੀਏ ਜੀ। ਬਿਲਕੁਲ। ਤੇ ਸਰਕਾਰ ਨੂੰ ਵੀ ਦੱਸੀਏ ਵੀ ਉਹ ਇਹ ਨਾ ਸਮਝਣ ਕਿ ਜਿਹਨੂੰ ਮਰਜ਼ੀ ਉਹ ਝੂਠੇ ਕੇਸ ਪਾ ਦੇਣ ਤੇ ਉਹ ਕੇਸ ਲੜ ਨਹੀਂ ਸਕੇਗਾ, ਤੇ ਅਸੀਂ ਆਪਣੀਆਂ ਸੇਵਾਵਾਂ ਜਿਹੜੀਆਂ ਆਫਰ ਕੀਤੀਆਂ ਨੇ। ਸੋ ਅਸੀਂ ਇਸ ਸਰਕਾਰ ਦੀ ਜਿਹੜੀ ਰਿਪਰੈਸਿਵ ਮਸ਼ੀਨਰੀ ਹੈ ਉਹਦਾ ਡਟ ਕੇ ਮੁਕਾਬਲਾ ਕਰਾਂਗੇ ਕਾਨੂੰਨਨ ਪੱਖੋਂ
ਜੀ ਜੀ ਬਿਲਕੁਲ। ਤੇ ਵੀਰ ਜੀ ਹੁਣ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਸ ਤੁਸੀਂ ਗੱਲ ਕੀਤੀ ਕਿ ਇਹਨਾਂ ਸਾਰੇ ਬਹੁਤ ਸਾਰੇ ਜਿਹੜੇ ਸਿੱਖ ਵੀਰ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਦੇਸ਼ ਤੋਂ ਇਹਨਾਂ ਨੇ ਕੇਸਿਸ ਪਾ ਚੁੱਕੇ ਨੇ, ਪਰ ਲੈਟ ਮੀ ਆਸਕ ਯੂ ਕੁਐਸਚਨ ਕਿ ਜਿਹੜੇ ਆ ਕੇਸਿਸ ਝੂਠੇ ਪਾਏ ਨੇ ਕਿਸ ਬੇਸ ਤੇ ਪਾ ਸਕਦੇ ਨੇ? ਕਿ ਇਜ਼ ਇਟ ਲੀਗਲ ਟੂ ਪੁੱਟ ਥੀਸ ਕਾਈਂਡ ਆਫ ਕੇਸਿਸ ਔਨ ਥੀਸ ਸਿੱਖਸ? ਐਂਡ ਆਲਸੋ ਜਿਹੜੇ ਕੇਸਿਸ ਪਾਏ ਨੇ ਤੁਸੀਂ ਇਹ ਲੜਾਈ ਨੂੰ ਕਿਵੇਂ ਲੜੋਗੇ? ਕਿ ਇਸ ਦਾ ਅਦਾਲਤੀ ਪ੍ਰੋਸੈਸ ਕੀ ਹੋਵੇਗਾ? ਸਾਨੂੰ ਇਸ ਬਾਰੇ ਵੀ ਜਾਣਕਾਰੀ ਦਿਓ। ਦੇਖੋ, ਇਸ ਤਰ੍ਹਾਂ ਹੈ ਕਿ ਕੇਸ ਰਜਿਸਟਰ ਕਰਨਾ ਬੜਾ ਆਸਾਨ ਹੈ, ਲੇਕਿਨ ਉਸ ਕੇਸ ਨੂੰ ਚਲਾ ਕੇ ਕਿਸੇ ਨੂੰ ਕਨਵਿਕਸ਼ਨ ਕਰਾਉਣਾ ਔਖਾ ਹੁੰਦਾ ਜੀ। ਪਰ ਜਦੋਂ ਕੇਸ ਰਜਿਸਟਰ ਹੁੰਦਾ ਇੱਕ ਖੱਜਲ ਖੁਆਰੀ ਸ਼ੁਰੂ ਹੋ ਜਾਂਦੀ ਹੈ। ਉਹ ਬੰਦਾ ਇਸ ਡਰ ਦੇ ਮਾਹੌਲ 'ਚ ਹੋ ਜਾਂਦਾ ਹੈ ਕਿ ਮੈਨੂੰ ਅਰੈਸਟ ਨਾ ਕੀਤਾ ਜਾਵੇ। ਜਦ ਤੱਕ ਅਦਾਲਤ ਸੁਣਵਾਈਆਂ ਕਰਦੀਆਂ ਨੇ ਉਦੋਂ ਤੱਕ ਕਾਫੀ ਸਮਾਂ ਲੱਗ ਜਾਂਦਾ ਹੈ। ਸੋ ਕੇਸ ਝੂਠਾ ਹੈ ਜਾਂ ਸੱਚਾ ਹੈ ਇਹ ਤਾਂ ਅਦਾਲਤ ਹੀ ਫੈਸਲਾ ਕਰੇਗੀ। ਜੋ ਅਸੀਂ FIR ਪੜ੍ਹਦੇ ਹਾਂ ਉਹ ਕਿਸੇ ਵੀ ਨਜ਼ਰੀਏ ਦੇ ਨਾਲ ਸੈਡੀਸ਼ਨ ਦਾ ਕੋਈ ਚਾਰਜ ਸਾਬਤ ਨਹੀਂ ਹੁੰਦਾ ਜੀ। ਤੇ ਉਸ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਦੇਖਿਆ ਜਾਏਗਾ। ਜਦੋਂ ਅਦਾਲਤ ਦੇ ਵਿੱਚ ਉਸ ਕੇਸ ਨੂੰ ਫਾਈਲ ਕੀਤਾ ਜਾਏਗਾ ਕਿੰਨੀ ਦੇਰ ਲੱਗਦੀ ਹੈ ਉਹਨੂੰ ਖਤਮ ਕਰਨ ਲਈ। ਲੇਕਿਨ ਇਹ ਜ਼ਰੂਰੀ ਹੈਗਾ ਕਿ ਇਹਨੂੰ ਜਿਹੜਾ ਹੈਗਾ ਕਾਨੂੰਨੀ ਢੰਗ ਦੇ ਨਾਲ ਲੜਿਆ ਜਾਵੇ ਤੇ ਇਸ ਚੀਜ਼ ਦਾ ਮੁਕਾਬਲਾ ਕੀਤਾ ਜਾ ਸਕੇ। ਜੀ। ਸੋ ਬੇਸਿਕਲੀ ਜਿਹੜਾ ਅਦਾਲਤੀ ਪ੍ਰੋਸੈਸ ਦੇ ਹਿਸਾਬ ਨਾਲ ਇਸ ਨੂੰ ਲੜਿਆ ਜਾ ਸਕਦਾ ਹੈ, ਈਵਨ ਦੋ ਇਹ ਝੂਠਾ ਕੇਸ ਹੈ, ਪਰ ਇਸ ਦੇ ਵਿੱਚ ਟਾਈਮ ਕਾਫੀ ਲੱਗੇਗਾ ਕਿਉਂਕਿ ਸਾਡੇ ਕਾਫੀ ਸਾਰੇ ਬਾਹਰ ਦੇ ਵੀਰ ਵੀ ਜਿਹੜੇ ਫੜੇ ਹੋਏ ਨੇ, ਇਹਨਾਂ ਨੇ ਉਹਨਾਂ ਦੇ ਉੱਪਰ ਵੀ ਇਹਨਾਂ ਨੇ ਦੇਸ਼ ਧਰੋਹ ਦੇ ਕੇਸਿਸ ਪਾਏ ਹੋਏ ਨੇ ਜਿਹੜੇ ਅਮਰੀਕਨ ਸਿਟੀਜ਼ਨ ਨੇ। ਐਂਡ ਕਿੰਨਾ ਕੁ ਟਾਈਮ ਲੱਗਦਾ ਹੈ ਯੂਜ਼ਲੀ ਇਸ ਸਭ ਨੂੰ ਕਰਦੇ ਹੋਏ? ਮੇਰਾ ਖਿਆਲ ਕੋਈ ਬਾਹਰ ਦਾ ਤਾਂ ਕੋਈ ਅਮਰੀਕਨ ਸਿਟੀਜ਼ਨ ਤਾਂ ਇੱਥੇ ਨਹੀਂ ਫੜਿਆ ਗਿਆ। ਉਹਨਾਂ ਦੇ ਕੇਸ ਰਜਿਸਟਰ ਜ਼ਰੂਰ ਹੋਏ ਨੇ। ਮੇਰੀ ਨੌਲੇਜ ਨਹੀਂ ਹੈ ਕਿ ਕੋਈ ਫੜਿਆ ਗਿਆ ਹੈ ਜੀ, but they are named in the FIR. So it all depends ਕਿ ਕਿਸ ਜੱਜ ਕੋਲ ਕੇਸ ਲੱਗਦਾ ਹੈ, ਇੰਡੀਵਿਜੂਅਲੀ ਉਹ ਕਿੰਨਾ ਉਹਦੇ ਤੇ ਵਰਕਲੋਡ ਹੈ, ਕਿਵੇਂ ਉਹ ਰਿਐਕਟ ਕਰਦਾ ਹੈ। ਹਾਂਜੀ। ਬਟ ਕੇਸ ਜਿਹੜਾ ਹੈਗਾ ਜਦੋਂ ਅਸੀਂ ਇੱਕ ਰਾਏ ਦਿੰਦੇ ਹਾਂ ਆਪਣੇ ਕਾਨੂੰਨੀ ਪੱਖੋਂ ਉਹ ਸਾਨੂੰ ਲੱਗਦਾ ਹੈ ਬੜਾ ਕਮਜ਼ੋਰ ਹੈ। ਇਹੋ ਜਿਹੇ ਕੇਸ ਅੱਗੇ ਵੀ ਰਜਿਸਟਰ ਹੋਏ ਨੇ ਸੈਡੀਸ਼ਨ ਦੇ ਕੇਸਿਸ, ਲੇਕਿਨ ਉਹ ਸਾਰੇ ਜਿਹੜੇ ਹਾਈ ਕੋਰਟ ਨੇ ਖਤਮ ਕਰ ਦਿੱਤੇ ਸੀਗੇ। ਤੋ ਮੈਨੂੰ ਨਹੀਂ ਲੱਗਦਾ ਕਿ ਇਹ ਜ਼ਿਆਦਾ ਦੇਰ ਕੇਸ ਚੱਲਣਗੇ, ਪਰ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਜਿਹੜਾ ਹੈ ਇਹਨੂੰ ਸਿਆਣਪ ਦੇ ਨਾਲ ਸਾਰਾ ਕੇਸ ਨੂੰ ਨਜਿੱਠਣ ਲਈ ਤੇ ਲੜਨ ਲਈ ਲੋੜ ਹੈ। ਤੇ ਉਸ ਵਾਸਤੇ ਹੀ ਅਸੀਂ ਜਿਹੜਾ ਹੈਗਾ ਸਟੇਟਮੈਂਟ ਦਿੱਤੀ ਹੈ ਤਾਂ ਕਿ ਜੇ ਲੋੜ ਹੋਵੇ ਤੇ ਲੋਕ ਸਾਨੂੰ ਅਪਰੋਚ ਕਰ ਸਕਦੇ ਨੇ। ਹਾਂਜੀ। ਤੇ ਵੀਰ ਜੀ ਇਹ ਤਾਂ ਅਸੀਂ ਗੱਲਬਾਤ ਕੀਤੀ ਸੀ ਸਰਬੱਤ ਖਾਲਸਾ ਦੇ ਹਵਾਲੇ ਦੇ ਨਾਲ, ਪਰ ਜਿਸ ਤਰ੍ਹਾਂ ਕੋਟਕਪੂਰਾ ਦੇ ਵਿੱਚ ਜਿਹੜਾ ਗੋਲੀकांड ਹੋਇਆ ਸੀਗਾ, ਆਈ ਨੋ ਕਿ ਇਸ ਮੀਟਿੰਗ ਦੇ ਵਿੱਚ ਤੁਸੀਂ ਉਸ ਬਾਰੇ ਵੀ ਗੱਲਬਾਤ ਕੀਤੀ ਹੈ ਕਿ ਇਸ ਦੀ ਇੰਡੀਵਿਜੂਅਲ CBI ਜਾਂਚ ਹੋਣੀ ਚਾਹੀਦੀ ਹੈ। ਤੁਹਾਨੂੰ ਕੀ ਲੱਗਦਾ ਕਿ ਅਗਰ CBI ਜਾਂਚ ਹੁੰਦੀ ਉਸ ਦੇ ਨਾਲ ਕੀ ਹੋਵੇਗਾ? ਦੇਖੋ, ਜਦੋਂ ਅਸੀਂ CBI ਜਾਂਚ ਕਹਿੰਦੇ ਆ ਉਦੋਂ ਕਿਉਂਕਿ ਇਹਦੇ ਵਿੱਚ ਪੰਜਾਬ ਪੁਲਿਸ ਦੇ ਆਫੀਸਰ ਜਿਹੜੇ ਹੈਗੇ ਉਹਨਾਂ ਦੀ ਹਾਈ ਹੈਂਡedness ਹੈਗੀ ਹੈ ਜੀ। ਸੋ ਸਰਕਾਰ ਦੇ ਜੇ ਪੰਜਾਬ ਪੁਲਿਸ ਦੇ ਖਿਲਾਫ ਅਗਰ ਤੁਸੀਂ ਕੋਈ ਇਨਕੁਆਇਰੀ ਕਰਾਣੀ ਹੈ ਤੇ ਜਾਂ ਤਾਂ CBI ਕਰ ਸਕਦੀ ਹੈ ਜੀ, ਜਾਂ ਜਿਹੜਾ ਹੈਗਾ ਸਿਟਿੰਗ ਕੋਈ ਹਾਈ ਕੋਰਟ ਜੱਜ ਕਰ ਸਕਦਾ ਹੈ। ਸੋ ਹੁਣ ਜਿਸ ਤਰ੍ਹਾਂ ਦਾ ਵੀ ਸਿਸਟਮ ਇੱਥੇ ਪ੍ਰਵੇਲ ਕਰਦਾ ਉਹੋ ਜਿਹੇ ਸਿਸਟਮ ਦੇ ਵਿੱਚ ਤੁਸੀਂ ਜਿਹੜਾ ਹੈਗਾ ਕੋਸ਼ਿਸ਼ ਕਰਦੇ ਹੋ ਵੀ ਸੱਚ ਨੂੰ ਸਾਹਮਣੇ ਲਿਆਉਣ ਲਈ ਨਿਰਪੱਖ ਜਾਂਚ ਹੋਵੇ। ਤੇ ਸਾਨੂੰ ਇਹ ਲੱਗਦਾ ਹੈ ਕਿ ਇੱਕ ਸਿਟਿੰਗ ਜੱਜ ਹਾਈ ਕੋਰਟ ਜਾਂ CBI ਦੀ ਇਨਕੁਆਇਰੀ ਹੋਵੇ ਤਾਂ ਹੋ ਸਕਦਾ ਹੈ ਕਿ ਜਿਹੜਾ ਸੱਚ ਸਾਹਮਣੇ ਆ ਸਕੇ ਤੇ ਜਿਹੜੇ ਦੋਸ਼ੀ ਪੁਲਿਸ ਵਾਲੇ ਨੇ ਉਹਨਾਂ ਨੂੰ ਸਜ਼ਾਵਾਂ ਮਿਲ ਸਕਣ। ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਸਾਡੇ ਕੋਈ ਇੱਕ ਅੱਧਾ ਮਿੰਟ ਰਹਿ ਗਿਆ ਐਟ ਦੀ ਐਂਡ, ਜਿਸ ਅਸੀਂ ਗੱਲ ਕੀਤੀ ਕਿਸ ਤਰ੍ਹਾਂ ਪੰਜਾਬ ਦੀ ਜਿਹੜੀ ਸਰਕਾਰ ਜਾਂ ਮੌਜੂਦਾ ਸਰਕਾਰ ਹੈ ਕਿਸ ਤਰ੍ਹਾਂ ਫੇਲ ਹੋਈ ਹੈ ਹਰ ਪੱਖ ਪਿੱਛੋਂ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਪਾਸੇ ਅਸੀਂ ਗੱਲ ਕਰਦੇ ਪੰਜਾਬ ਸਰਕਾਰ ਦੀ, ਪਰ ਜਿਸ ਤਰ੍ਹਾਂ ਉਹਨੇ ਜ਼ੁਲਮ ਕਰ ਰਹੀ ਹੈ ਇਸ ਵੇਲੇ, ਚਾਹੇ ਉਹ ਬੇਅਦਬੀ ਹੁੰਦੀ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਜਾਂ ਫਿਰ ਉਸ ਤੋਂ ਬਾਅਦ ਗੋਲੀकांड ਹੁੰਦਾ ਹੈ, ਸਾਡੇ ਤੇ ਇਲਜ਼ਾਮ ਲਗਾਏ ਜਾਂਦੇ ਨੇ, ਇੰਨਾ ਜ਼ੁਲਮ ਕੀਤਾ ਜਾਂਦਾ, ਤੁਹਾਨੂੰ ਕੀ ਲੱਗਦਾ ਕਿ ਫਿਊਚਰ ਦੇ ਵਿੱਚ ਇਸ ਦੇ ਕੀ ਨਤੀਜੇ ਹੋਣਗੇ? ਦੇਖੋ, ਪੋਲੀਟੀਕਲੀ ਜਿਹੜਾ ਹੈ ਕਿਉਂਕਿ ਇਸ ਸਟੇਜ ਦੇ ਉੱਤੇ ਅਕਾਲੀ ਗਵਰਨਮੈਂਟ ਜਿਹੜੀ ਹੈ ਉਹ ਇਕਨੋਮਿਕ ਫਰੰਟ ਤੇ ਟੋਟਲ ਫੇਲ ਹੋਈ ਹੈ। ਹਾਂਜੀ। ਤੇ ਜਿਹੜੇ ਪੰਜਾਬ ਦਾ ਯੂਥ ਹੈ ਉਹ ਡਰੱਗ ਐਡਿਕਟਡ ਹੋਇਆ ਹੈ। ਇਹਨਾਂ ਨੇ ਕੋਈ ਵਾਜਬ ਕਦਮ ਨਹੀਂ ਚੁੱਕੇ। ਇਹਨਾਂ ਦੇ ਆਪਣੇ ਜਿਹੜੇ ਮਿਨਿਸਟਰ ਨੇ, ਇਹਨਾਂ ਦੇ ਪਰਿਵਾਰ ਦੇ ਮੈਂਬਰਸ ਨੇ, ਹਾਂਜੀ, ਉਹਨਾਂ ਦੇ ਨਾਮ ਇਹਨਾਂ ਸਾਰੇ ਕੇਸਾਂ ਚ ਆ ਰਹੇ ਨੇ ਡਰੱਗਸ ਵਾਲੇ ਵਿੱਚ ਜੀ। ਉਧਰੋਂ ਕਿਧਰੇ ਸੈਂਡ ਮਾਫੀਆ ਆਪਰੇਟ ਕਰ ਰਿਹਾ, ਕਿਧਰੇ ਕੋਈ ਮਾਫੀਆ ਹੈਗਾ। ਹਾਂਜੀ। ਸੋ ਇਸ ਸਟੇਜ ਦੇ ਵਿੱਚ ਜਿਹੜਾ ਹੈਗਾ ਜਿਹੜੀ ਪਬਲਿਕ ਓਪੀਨੀਅਨ ਹੈ ਉਹ ਅਕਾਲੀ ਗਵਰਨਮੈਂਟ ਦੇ ਖਿਲਾਫ ਹੈ ਜੀ। ਬਟ ਹੁਣ ਦੇਖਣਾ ਹੋਏਗਾ ਕਿ
ਆਉਣ ਵਾਲੇ ਸਮੇਂ ਵਿੱਚ ਹੋਰ ਕਿਹੜੀਆਂ ਪਾਰਟੀ ਸਾਹਮਣੇ ਆਉਂਦੀਆਂ ਨੇ ਤੇ ਕਿਵੇਂ ਉਹ ਇਸ ਚੀਜ਼ ਦਾ ਮੁਕਾਬਲਾ ਕਰਦੀਆਂ ਨੇ ਤੇ ਕਿਵੇਂ ਇੱਕ ਇਕੱਠੇ ਹੋ ਕੇ ਕੋਈ ਇਲੈਕਸ਼ਨ ਲੜਦਾ ਹੈ ਕਿ ਅੱਛੀ ਆਪੋਜੀਸ਼ਨ ਆ ਸਕੇਗੀ ਨਹੀਂ ਜਾਂ ਨਹੀਂ ਆ ਸਕੇਗੀ ਜੀ। ਤੇ ਜੇ ਨਹੀਂ ਆ ਸਕੇਗੀ ਤਾਂ ਫਿਰ ਲੋਕ ਜਿਹੜੇ ਲੋਕਾਂ ਕੋਲ ਕੋਈ ਆਪਸ਼ਨ ਨਹੀਂ ਹੋਏਗੀ, ਉਹ ਦੁਬਾਰਾ ਤੋਂ ਅਕਾਲੀ ਗਵਰਨਮੈਂਟ ਨੂੰ ਵੀ ਬਣਾ ਸਕਦੇ ਨੇ। ਹਾਂਜੀ ਬਿਲਕੁਲ। ਤਾਂ ਵੀਰ ਜੀ ਈਵਨ ਤਾਂ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਜਸਟ ਕੁਇਕ ਵਨ ਛੋਟਾ ਜਿਹਾ ਕੁਐਸਚਨ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਕਿਉਂਕਿ ਸਾਡੇ ਕੋਲ ਬਹੁਤ ਫਿਊ ਸੈਕਿੰਡਸ ਰਹਿ ਗਏ ਨੇ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਬੇਅਦਬੀ ਦੀ ਗੱਲ ਕੀਤੀ, ਉਸ ਵਾਰ ਕਿਸ ਤਰ੍ਹਾਂ ਸਿੱਖਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਗਿਆ ਐਂਡ ਆਈ ਨੋ 2 ਸਿੱਖਾਂ ਨੂੰ ਇਹਨਾਂ ਨੇ ਫੜਿਆ ਵੀ ਹੈ ਜੁਡੀਸ਼ੀਅਲ ਚਾਰਜ ਦੇ ਵਿੱਚ, ਜਿਹੜੇ ਸਿੱਖੀ ਸਰੂਪ ਦੇ ਵਿੱਚ ਨੇ, ਸਰਦਾਰ ਜਸਵਿੰਦਰ ਸਿੰਘ ਤੇ ਸਰਦਾਰ ਰੁਪਿੰਦਰ ਸਿੰਘ ਨੂੰ। ਐਂਡ ਈਵਨ ਲਾਈਕ ਤੁਸੀਂ ਇਹ ਵੀ ਲਿਖਿਆ ਸੀਗਾ ਆਪਣੇ ਫੇਸਬੁੱਕ ਪੇਜ ਤੇ ਕਿ ਵਕੀਲਾਂ ਨੂੰ ਵੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਤਾਂ ਕਿ ਉਹਨਾਂ ਦੀ ਅਸਲੀਅਤ ਦਾ ਪਤਾ ਨਾ ਲੱਗ ਸਕੇ। ਇਸ ਬਾਰੇ ਤੁਸੀਂ ਸਾਨੂੰ ਥੋੜੀ ਜਾਣਕਾਰੀ ਦਿਓ। ਹੁਣ ਖੈਰ ਉਹ ਦੋਨੋਂ ਜਿਹੜੇ ਵੀਰ ਸੀਗੇ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ ਕੋਰਟ ਨੇ, ਹਾਲਾਂਕਿ ਉਹ CBI ਨੂੰ ਇਨਕੁਆਇਰੀ ਉਹਨਾਂ ਦੀ ਦੇ ਦਿੱਤੀ ਹੈ। ਹਾਂਜੀ, ਪਰ ਤੁਹਾਨੂੰ ਮਿਲਣ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ? ਹੁਣ ਤਾਂ ਖੈਰ ਚਲੋ ਬਾਹਰ ਹੀ ਆ ਗਏ, ਹੁਣ ਤਾਂ ਘਰ ਹੀ ਹੈਗੇ ਨੇ, ਤਾਂ ਜੋ ਮਰਜ਼ੀ ਬੰਦਾ ਮਿਲ ਸਕਦਾ ਹੈ। ਉਹਨਾਂ ਨੇ ਸਟੇਟਮੈਂਟਸ ਵੀ ਦਿੱਤੀਆਂ ਵੀ ਸਾਨੂੰ ਕਿਵੇਂ ਟੌਰਚਰ ਕੀਤਾ ਗਿਆ ਜੀ। ਤੋ ਅਸੀਂ ਤਾਂ ਬੀਇੰਗ ਲਾਇਰਸ ਸਾਡੀ ਕੋਸ਼ਿਸ਼ ਹੈ ਵੀ ਕਿ ਕਿਉਂਕਿ ਜਦੋਂ ਕੋਈ ਮੂਵਮੈਂਟਸ ਚੱਲਦੀਆਂ ਨੇ ਹਾਂਜੀ ਤਾਂ ਜੇ ਕੋਈ ਇੱਕ ਆਰਗੇਨਾਈਜ਼ਡ ਲੀਗਲ ਡਿਫੈਂਸ ਟੀਮ ਹੋਵੇ ਤਾਂ ਲੋਕਾਂ ਨੂੰ ਵੀ ਪਤਾ ਹੋਏ ਵੀ ਕਿਸ ਵਕੀਲ ਕੋਲ ਜਾਣਾ ਹੈ ਤੇ ਕਿਹੜੇ ਵਕੀਲ ਜਿਹੜੇ ਨੇ ਇੱਕ ਨਿਡਰ ਤਰੀਕੇ ਦੇ ਨਾਲ ਉਹਨਾਂ ਦੀ ਮਦਦ ਕਰ ਸਕਦੇ ਨੇ ਤੇ ਉਹਨਾਂ ਕੋਲ ਤਜਰਬਾ ਹੈਗਾ ਇਹੋ ਜਿਹੇ ਸਮਿਆਂ ਦੇ ਵਿੱਚ ਕਿਵੇਂ ਕੇਸਾਂ ਨੂੰ ਲੜਨ ਦਾ। ਬਿਲਕੁਲ। ਸੋ ਹੁਣ ਉਹ ਕੇਸਿਸ ਕੋਈ ਫਾਈਲ ਤਾਂ ਕੀਤੇ ਨਹੀਂ ਗਏ, ਜਿਹੜੇ ਉਹਨੇ ਕਿਹਾ ਵੀ ਸਾਨੂੰ ਟੌਰਚਰ ਕੀਤਾ ਗਿਆ, ਬਸ ਬਿਆਨ ਤੱਕ ਹੀ ਗੱਲ ਰਹਿ ਗਈ ਜੀ। ਤੇ ਕੋਈ ਸਿਸਟਮ ਇਸ ਤਰ੍ਹਾਂ ਦਾ ਨਹੀਂ ਬਣ ਰਿਹਾ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਕੋਈ ਡਿਫੈਂਸ ਟੀਮ ਜਿਹੜੀ ਹੈਗੀ ਹੈ ਉਹ ਕਾਇਮ ਕੀਤੀ ਜਾਵੇ ਤੇ ਲੈਟਸ ਸੀ ਹਾਊ ਪੀਪਲ ਰਿਐਕਟ ਟੂ ਦਿਸ। ਤਾਂ ਹੀ ਅਸੀਂ ਆਫਰ ਦਿੱਤੀ ਹੈ, ਦੇਖਦੇ ਹਾਂ ਹੁਣ ਅੱਗੇ ਗੱਲ ਕੀ ਬਣੇਗੀ। ਬਿਲਕੁਲ। ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਜਿਹੜੇ ਥੋੜੇ ਜਿਹੇ ਕੇਸਿਸ ਸੀਗੇ ਉਹਦੇ ਉੱਪਰ ਆਪਣੇ ਜਿਹੜੇ ਵਿਚਾਰ ਸੀਗੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਥੈਂਕ ਯੂ ਸੋ ਮਚ ਫॉर योर टाइम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। व्यूअर्स, वक्त हो गया एक छोटे से ब्रेक था। कीप वॉचिंग न्यूज़ TV 84। We'll be right back.